84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅਕਸਰ ਹੀ ਇਹ ਗੱਲ ਕਹੀ ਹੈ ਕਿ ਪਿਛਲੀਆਂ 5 ਸਦੀਆਂ ਵਿੱਚ ਜਦੋਂ ਵੀ ਸਿੱਖੀ ਉੱਤੇ ਜਾਂ ਸਿੱਖਾਂ ਉੱਤੇ ਵਾਰ ਹੋਇਆ, ਉਹਦੇ ਪਿੱਛੇ ਸਿੱਧੀ ਜਾਂ ਅਸਿੱਧੀ ਬ੍ਰਾਹਮਣਵਾਦੀਆਂ ਦੀ ਜਿਹੜੀ ਸ਼ਹਿ ਸੀ ਉਹ ਜ਼ਰੂਰ ਮਿਲੀ ਹੈ, ਜ਼ਰੂਰ ਦਿਖੀ ਹੈ। ਤੇ 1984 ਦੇ ਵਿੱਚ ਜੋ ਕੁਝ ਬ੍ਰਾਹਮਣਵਾਦ ਨੇ ਕੀਤਾ, ਉਹ ਇਸ ਗੱਲ ਦਾ ਸਿਖਰ ਸੀ ਕਿ ਜਿਸ ਕੌਮ ਨੇ, ਜਿਸ ਨਸਲ ਨੇ, ਜਿਨ੍ਹਾਂ ਸਿੱਖਾਂ ਨੇ, ਜਿਨ੍ਹਾਂ ਲੋਕਾਂ ਨੇ ਪਿਛਲੀਆਂ 5 ਸਦੀਆਂ ਵਿੱਚ ਬ੍ਰਾਹਮਣ ਦੇ ਹਰ ਹੱਲੇ ਨੂੰ, ਹਰ ਗੜਬੜ ਨੂੰ, ਹਰ ਗਲਤੀ ਨੂੰ ਭੁਲਾ ਕੇ ਇਹਨਾਂ ਦਾ ਸਾਥ ਦਿੱਤਾ, ਇੱਜ਼ਤਾਂ ਬਚਾਈਆਂ। ਜਿਹੜੀ ਖਾਲਸੇ ਦੀ ਦਸਤਾਰ ਆ ਨਾ, ਇਹ ਹਿੰਦੂ ਲੋਕਾਂ ਦੀ ਇੱਜ਼ਤ ਬਚਾਉਣ ਦੇ ਵਿੱਚ ਹੀ ਲੀਰੋ ਲੀਰ ਹੋਈ ਹੈ। ਪਰ ਅਕਿਰਤ ਘਣਤਾ ਦੀ ਹਾਦੀ ਦੇਖੀ 1984 ਦੇ ਜੂਨ ਮਹੀਨੇ 'ਚ ਤੇ ਨਵੰਬਰ ਮਹੀਨੇ 'ਚ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਤੇ ਗੁਰਧਾਮਾਂ ਨੂੰ ਅੱਗਾਂ ਲਾਈਆਂ ਗਈਆਂ। ਖਾਸ ਤੌਰ ਦੇ ਉੱਤੇ ਜਿਹੜਾ 9ਵੇਂ ਪਾਤਸ਼ਾਹ ਦਾ ਸ਼ਹੀਦੀ ਅਸਥਾਨ, ਜੋ ਉੱਥੇ ਹੱਲਾ ਬੋਲਿਆ, ਉਸ ਗੱਲ ਤੋਂ ਬਾਅਦ ਸਿੱਖ ਜਗਤ ਦੇ ਵਿੱਚ ਇਹ ਗੱਲ ਆਉਣੀ ਸੁਭਾਵਿਕ ਹੀ ਸੀ ਕਿ ਜਿਨ੍ਹਾਂ ਨੂੰ 9ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਕੋਈ ਖਿਆਲ ਨਹੀਂ, ਜਿਨ੍ਹਾਂ ਲੋਕਾਂ ਨੂੰ ਤਿਲਕ ਜੰਝੂ ਦੀ ਰਾਖੀ ਲਈ ਵਾਰੀ, ਉਸ ਸ਼ਹਾਦਤ ਦਾ, ਉਸ ਘਾਲਣਾ ਦਾ, ਉਸ ਜਾਨ ਦਾ ਕੋਈ ਚਿੱਤ ਚੇਤਾ ਨਹੀਂ, ਇਸ ਕਿਸਮ ਦੇ ਲੋਕਾਂ ਦੇ ਨਾਲ ਕਿਹੋ ਜਿਹਾ ਤਾਲਮੇਲ ਕਿਵੇਂ ਰੱਖਿਆ ਜਾਵੇ, ਕਿਵੇਂ ਰੱਖਿਆ ਜਾ ਸਕਦਾ। ਅਕਿਰਤ ਘਣਤਾ ਸਿਖਰ ਦੀ ਦਿਖਾਉਣ ਤੋਂ ਬਾਅਦ ਵੀ ਹੁਣ ਬੜੇ ਅਜੀਬ ਜਿਹੇ ਯਤਨ ਹੋ ਰਹੇ ਨੇ ਕਿ ਸਿੱਖੋ ਭੁੱਲ ਜਾਓ, ਛੱਡ ਦਿਓ। ਜਿਹੜੇ ਆਪ ਸੀਤਾ ਦਾ ਅਪਹਰਣ ਜਿਹੜਾ ਰਾਵਣ ਨੇ ਕੀਤਾ ਸਦੀਆਂ ਪਹਿਲਾਂ, ਉਹਨੂੰ ਸਦੀਆਂ ਬਾਅਦ ਵੀ ਨਹੀਂ ਭੁੱਲ ਸਕੇ। ਹਰ ਸਾਲ ਰਾਵਣ ਦਾ ਪੁਤਲਾ ਸਾੜਦੇ ਆ। ਉਹ ਸਾਨੂੰ ਹੁਣੇ ਮੱਤਾਂ ਦੇਣ ਲੱਗ ਗਏ ਵੀ ਛੱਡੋ ਪਰਾਂ ਜੀ, ਬਹੁਤ ਹੋ ਗਿਆ। ਪਰ ਜਦੋਂ ਕਿਸੇ ਬੰਦੇ ਨਾਲ ਕੋਈ ਦੂਜਾ ਬੰਦਾ ਵਧੀਕੀ ਕਰਦਾ ਤੇ ਜਦੋਂ ਉਹ ਪੂਰੀ ਤਰ੍ਹਾਂ ਫੈਡ ਅਪ ਹੋ ਜਾਂਦਾ, ਪੂਰੀ ਤਰ੍ਹਾਂ ਦੁਖੀ ਹੋ ਜਾਂਦਾ, ਪੂਰੀ ਤਰ੍ਹਾਂ ਉਹ ਨਾਰਾਜ਼ ਹੋ ਜਾਂਦਾ, ਉਸ ਵਕਤ ਉਹਦੇ ਕੋਲੇ ਕੁਝ ਨਹੀਂ ਬਚਦਾ। ਫਿਰ ਇੱਕੋ ਹੀ ਗੱਲ ਬਚਦੀ ਆ ਕਿ ਹੁਣ ਇਹਦੇ ਨਾਲ ਵਸਣਾ, ਇਹਦੇ ਨਾਲ ਰਹਿਣਾ ਮੁਸ਼ਕਲ ਆ। ਸੋ ਉਹੋ ਜਿਹੇ ਮੌਕੇ ਫਿਰ ਬੰਦੇ ਨੂੰ ਪਿਛਲਾ ਸਾਰਾ ਰਿਕਾਰਡ ਚੇਤੇ ਆਉਂਦਾ ਕਿ ਇੱਕ ਵਾਰ ਇਹਨੇ ਆਹ ਵੀ ਕੀਤਾ ਸੀ ਤੇ ਉਹ ਵੀ ਕੀਤਾ ਸੀ। ਅੱਜ ਦੇ ਇਸ ਸਮਾਗਮ ਦੇ ਵਿੱਚ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਸੇ ਤਰ੍ਹਾਂ ਦਾ ਇੱਕ ਲੇਖਾ ਜੋਖਾ ਕਰਨ ਜਾ ਰਹੇ ਹਾਂ ਕਿ ਪਿਛਲੀਆਂ 500-550 ਸਾਲਾਂ ਦੇ ਸਮੇਂ ਦੇ ਵਿੱਚ ਬ੍ਰਾਹਮਣਵਾਦੀਆਂ ਨੇ ਸਿੱਖਾਂ ਨਾਲ ਕੀ ਕੀਤਾ। ਇਹ ਨੁਕਤੇ ਨੇ, ਇਹਨਾਂ ਨੁਕਤਿਆਂ ਦਾ ਸਾਨੂੰ ਖਿਆਲ ਰੱਖਣ ਦੀ ਲੋੜ ਹੈ। ਕੁਝ ਕੁ ਨੁਕਤੇ ਜਿਹੜੇ ਨੇ ਇਸ 40 ਮਿੰਟ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸਾਂਝੇ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਜੋ ਸੱਚ ਦਾ ਹੋਕਾ ਦਿੱਤਾ, ਉਹਦੀ ਸਭ ਤੋਂ ਪਹਿਲੀ ਤੇ ਸਭ ਤੋਂ ਵੱਡੀ ਤਕਲੀਫ ਜੇ ਕਿਸੇ ਨੇ ਮੰਨੀ ਆ, ਉਹ ਬ੍ਰਾਹਮਣਵਾਦੀਆਂ ਨੇ ਮੰਨੀ। ਸਾਰੀ ਜ਼ਿੰਦਗੀ ਜਿੱਥੇ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਤੰਗੀ ਹੋਈ ਆ, ਉਹ ਬ੍ਰਾਹਮਣਵਾਦੀਆਂ ਨੇ ਦਿੱਤੀ ਆ। ਕੁਰਾਈਆ ਕਹਿੰਦੇ ਹੁੰਦੇ ਸੀ, ਭੂਤਨਾ ਕਹਿੰਦੇ ਸੀ, ਬੇਤਾਲਾ ਕਹਿੰਦੇ ਸੀ। ਇੱਥੋਂ ਤੱਕ ਕਿ ਦਿੱਲੀ ਦੇ ਇੱਕ ਹਿੰਦੂ ਖੱਤਰੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਸਿੱਧੀ ਹੀ ਸ਼ਿਕਾਇਤ ਦਿੱਲੀ ਦੇ ਸੁਲਤਾਨ ਕੋਲ ਕੀਤੀ ਸੀ। ਤੇ ਇਹ ਬ੍ਰਾਹਮਣਵਾਦੀ ਲੋਕ ਕਹਿੰਦੇ ਸੀ ਕਿ ਗੁਰੂ ਨਾਨਕ ਸਾਹਿਬ ਜੀ, ਤੁਸੀਂ ਤਾਂ ਉੱਚ ਜਾਤੀ ਚੋਂ, ਤੁਸੀਂ ਇਹਨਾਂ ਛੋਟੀਆਂ ਜਾਤਾਂ ਵਾਲਿਆਂ ਦੇ ਨਾਲ ਕਿਉਂ ਤਾਲਮੇਲ ਰੱਖਿਆ ਹੋਇਆ? ਇਹ ਜਿਹੜੀਆਂ ਛੋਟੀਆਂ ਬਰਾਦਰੀਆਂ ਨੇ, ਸ਼ੂਦਰ ਨੇ, ਵੈਸ਼ ਨੇ, ਇਹਨਾਂ ਬਰਾਦਰੀਆਂ ਦੇ ਨਾਲ ਕਿਉਂ ਤਾਲਮੇਲ ਰੱਖਿਆ ਹੋਇਆ? ਗੁਰੂ ਨਾਨਕ ਪਾਤਸ਼ਾਹ ਨੂੰ ਆਪਦੇ ਗਲਤ ਅਤੇ ਆਪਦੇ ਭੈੜੇ ਜਿਹੜੇ ਭੱਦੇ ਪਖੰਡੀ ਤੇ ਬ੍ਰਾਹਮਣਵਾਦੀ ਸੋਚ ਵਾਲੇ ਕਰਮਕਾਂਡੀ ਫਲਸਫਾ ਸੀ ਜਿਹੜਾ, ਉਹਦੇ ਉੱਤੇ ਲਿਆਉਣ ਦੇ ਲਈ ਜੋ ਕੁਝ ਇਹਨਾਂ ਲੋਕਾਂ ਨੇ ਕੀਤਾ,
ਉਹ ਇੱਕ ਆਪਣੇ ਆਪ ਦੇ ਵਿੱਚ ਹੀ ਬੜੀ ਵੱਡੀ ਇਤਿਹਾਸਕ ਦਾਸਤਾਨ ਆ। ਪਰ ਮੋਟੇ ਤੌਰ ਤੇ ਇੰਨੀ ਕੁ ਗੱਲ ਹੀ ਸਮਝ ਲਈ ਜਾਵੇ ਕਿ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਬ੍ਰਾਹਮਣਵਾਦ ਦਾ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ, ਉਸ ਵੇਲੇ ਤੋਂ ਬ੍ਰਾਹਮਣਵਾਦੀਆਂ ਨੇ ਗੁਰੂ ਨਾਨਕ ਸਾਹਿਬ ਨੂੰ, ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਤੇ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਉੱਤੇ ਚੱਲਣ ਵਾਲੇ ਉਹਨਾਂ ਦੇ ਪੈਰੋਕਾਰਾਂ ਨੂੰ, ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਆਪਦਾ ਦੁਸ਼ਮਣ ਮੰਨਿਆ ਹੋਇਆ। ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਉਦਾਸੀ ਮਤ ਦੀ ਜਿਹੜੀ ਚੁਣੌਤੀ ਗੁਰੂ ਘਰ ਨੂੰ ਮਿਲੀ, ਉਸ ਨੂੰ ਵੀ ਬ੍ਰਾਹਮਣਵਾਦ ਨੇ ਰਾਜਮਾ ਸਮਰਥਨ ਦਿੱਤਾ ਤੇ ਉਦਾਸੀ ਮਤ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਮਤ ਦੇ ਬਰਾਬਰ ਉਭਾਰਨ ਦੇ ਲਈ ਜੋ ਕੁਝ ਕੀਤਾ, ਉਹਦੇ ਉੱਤੇ ਬੜੀ ਵੱਡੀ ਚਰਚਾ ਦੀ ਲੋੜ ਆ। ਪਰ ਇੰਨਾ ਕੁ ਸਮਝ ਲਈਏ ਕਿ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਅਸਲ ਗੱਦੀ ਹੈ, ਉਹ ਪਤਾ ਸੀ, ਸਾਰੀ ਦੁਨੀਆ ਨੂੰ ਪਤਾ ਸੀ ਕਿ ਗੁਰੂ ਅੰਗਦ ਸਾਹਿਬ ਜੀ ਉਸ ਗੱਦੀ ਤੇ ਨੇ। ਪਰ ਇਹਨਾਂ ਨੇ ਗੁਰੂ ਅੰਗਦ ਸਾਹਿਬ ਜੀ ਦੇ ਪੈਰਲਲ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਸਮਾਨ ਅੰਤਰ ਇਹ ਕੰਮ ਤੋਰਿਆ ਕਿ ਆਪਾਂ ਸ਼੍ਰੀ ਚੰਦ ਵਾਲੀ ਗੱਦੀ ਜਿਹੜੀ ਉਦਾਸੀ ਮਤ ਵਾਲੀ ਹੈ ਉਹਨੂੰ ਅੱਗੇ ਤੋਰਨਾ। ਕੱਲਾ ਇੰਨਾ ਹੀ ਨਹੀਂ, ਉਸ ਦਿਨ ਤੋਂ ਹੀ ਜਿਹੜੇ ਵੀ ਹੋਰ ਕਿਸੇ ਬੰਦੇ ਨੇ ਗੁਰੂ ਨਾਨਕ ਦੇ ਘਰਦਾਰ ਨਾਲ ਟੱਕਰ ਲਈ ਆ, ਸ਼ਰੀਕਾ ਕੀਤਾ, ਉਹਦੇ ਮਗਰ ਬ੍ਰਾਹਮਣਵਾਦ ਦੀ ਤਾਕਤ ਆ ਜਿਹੜੀ ਉਹ ਹਰ ਮੌਕੇ ਖੜੀ ਦਿਖੀ। ਗੋਂਦਾ ਮਰਵਾਹਾ ਹੁੰਦਾ ਸੀ ਇੱਕ, ਉਹਨੇ ਗੋਂਦੇ ਮਰਵਾਹੇ ਨੇ ਹੋਰਨਾਂ ਪੰਡਤਾਂ ਖੱਤਰੀਆਂ ਨੇ ਜੁੱਟ ਬਣਾ ਕੇ ਉਹਦੇ ਨਾਲ ਗੁਰੂ ਅਮਰਦਾਸ ਜੀ ਨੂੰ ਬਹੁਤ ਸਤਾਇਆ ਸੀ। ਬ੍ਰਾਹਮਣਾਂ ਨੇ ਗੁਰੂ ਅਮਰਦਾਸ ਜੀ ਖਿਲਾਫ ਬਾਦਸ਼ਾਹ ਅਕਬਰ ਨੂੰ ਸ਼ਿਕਾਇਤ ਕਰਕੇ ਭੜਕਾਇਆ, ਪਰ ਬਾਅਦ ਵਿੱਚ ਬਾਦਸ਼ਾਹ ਦੀ ਤਸੱਲੀ ਹੋ ਗਈ, ਉਹ ਗੱਲ ਵੱਖਰੀ ਆ। ਪਰ ਇਹਨਾਂ ਬ੍ਰਾਹਮਣਵਾਦੀਆਂ ਨੇ, ਪੰਡਤਾਂ ਖੱਤਰੀਆਂ ਨੇ ਗੋਂਦੇ ਮਰਵਾਹੇ ਦੇ ਨਾਲ ਰਲ ਕੇ ਬਾਦਸ਼ਾਹ ਅਕਬਰ ਨੂੰ ਭੜਕਾਇਆ ਜ਼ਰੂਰ ਸੀ। ਅੱਗੇ ਆ ਜਾਂਦਾ ਚੰਦੂ ਦਾ ਜ਼ਿਕਰ, ਉਹ ਵੀ ਬ੍ਰਾਹਮਣਵਾਦੀ ਹਿੰਦੂ ਸੀ। ਚੰਦੂ ਨਾਮ ਦੇ ਹਿੰਦੂ ਨੇ ਬਾਦਸ਼ਾਹ ਜਹਾਂਗੀਰ ਨੂੰ ਗੁੰਮਰਾਹ ਕਰਕੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾਇਆ। ਚੰਦੂ ਦੇ ਪੁੱਤਰ ਜਿਹੜੇ ਸੀ ਕਰਮਚੰਦ ਤੇ ਲਾਲ ਚੰਦ, ਉਹਨਾਂ ਨੇ ਸ਼੍ਰੀ ਹਰਗੋਬਿੰਦਪੁਰ ਦੇ ਕੱਟੜਪੰਥੀ ਹਿੰਦੂ ਭਗਵਾਨ ਦਾਸ ਘੇਰੜ ਦੇ ਸਹਿਯੋਗ ਨਾਲ 6ਵੇਂ ਸਤਿਗੁਰਾਂ ਉੱਪਰ ਹਮਲਾ ਕੀਤਾ, ਪਰ ਇਹ ਤਿੰਨੇ ਉਸ ਹਮਲੇ ਵਿੱਚ ਮਾਰੇ ਗਏ। ਪੰਮਾ ਸੀ ਇੱਕ ਪੁਰੋਹਿਤ, ਪੰਮੇ ਨਾਂ ਦੇ ਪੁਰੋਹਿਤ ਨੇ ਕਹਿਲੂਰ ਦੇ ਰਾਜੇ ਭੀਮ ਚੰਦ ਨੂੰ ਦਸ਼ਮੇਸ਼ ਪਾਤਸ਼ਾਹ ਦੇ ਖਿਲਾਫ ਭੜਕਾਇਆ ਤੇ 22 ਧਾਰ ਦੇ ਹਿੰਦੂ ਪਹਾੜੀ ਰਾਜਿਆਂ ਨੇ ਬਿਨਾਂ ਕਾਰਨ ਕਲਗੀਧਰ ਸ਼ਹਿਨਸ਼ਾਹ ਨਾਲ ਦੁਸ਼ਮਣੀ ਮੁੱਲ ਲਈ। ਦਸ਼ਮੇਸ਼ ਪਾਤਸ਼ਾਹ ਦੀਆਂ ਮੁੱਢਲੀਆਂ ਸਾਰੀਆਂ ਜਿਹੜੀਆਂ ਜੰਗਾਂ ਨੇ ਉਹ ਹਿੰਦੂ ਪਹਾੜੀ ਰਾਜਿਆਂ ਨਾਲ ਹੋਈਆਂ ਨੇ। ਬਾਹਮਣਾ ਤੇ ਹਿੰਦੂ ਰਾਜਿਆਂ ਨੇ ਮੁਗਲ ਹਾਕਮਾਂ ਨੂੰ ਗੁਰੂ ਸਾਹਿਬ ਉੱਪਰ ਸਿੱਧਾ ਹਮਲਾ ਕਰਨ ਲਈ ਵੀ ਤਿਆਰ ਕਰ ਲਿਆ। ਤੇ ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਾਤਸ਼ਾਹ ਚਿੱਟਿਆਂ ਬਾਜਾਂ ਵਾਲੇ ਨੀਲੇ ਘੋੜੇ ਦੇ ਅਸਵਾਰ, ਇਹ ਉਸੇ ਹੀ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜਿਹੜੇ ਮੀਰੀ ਪੀਰੀ ਦੇ ਮਾਲਕ ਹੈ ਉਹਨਾਂ ਦੇ ਪੋਤਰੇ ਆ। ਪਰ ਇਹਨਾਂ ਹਿੰਦੂ ਰਾਜਿਆਂ ਨੇ, ਬ੍ਰਾਹਮਣਾਂ ਨੇ ਇਹ ਗੱਲ ਨਹੀਂ ਚੇਤੇ ਰੱਖੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਿਵੇਂ ਹਿੰਦੂਆਂ ਦੇ ਹੱਕ ਵਿੱਚ ਡਟਦੇ ਰਹੇ ਨੇ। ਜਦੋਂ 9ਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਕਸ਼ਮੀਰੀ ਪੰਡਤ ਆਏ ਸੀ, ਉਸ ਮੌਕੇ ਵੀ ਦਸ਼ਮੇਸ਼ ਪਾਤਸ਼ਾਹ ਬਾਲ ਉਮਰ ਦੇ ਵਿੱਚ ਸੀ ਭਾਵੇਂ, ਉਹਨਾਂ ਨੇ ਕਿਹਾ ਕਿ ਇਸ ਮੌਕੇ ਤੁਹਾਡੇ ਵਰਗੇ, ਆਪਦੇ ਪਿਤਾ ਜੀ ਨੂੰ ਕਿਹਾ, ਤੁਹਾਡੇ ਵਰਗੇ ਮਹਾਪੁਰਸ਼ ਦੀ ਜਿਹੜੀ ਸ਼ਹਾਦਤ ਆ ਉਹ ਲੜਿੰਦੀ ਹੈ, ਤੁਹਾਤੋਂ ਵੱਡਾ ਕੌਣ ਹੋ ਸਕਦਾ। ਤੇ ਇਹ ਗੱਲ ਵੀ ਬ੍ਰਾਹਮਣਵਾਦੀ ਭੁੱਲ ਭੁਲਾ ਗਏ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਵੇਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਹਿੰਦੂ ਪਹਾੜੀ ਰਾਜੇ ਛਡਵਾਏ ਸੀ। ਤੇ ਉਸ ਸਾਰੀ ਗੱਲ ਨੂੰ ਭੁੱਲ ਕੇ ਦਸ਼ਮੇਸ਼ ਪਾਤਸ਼ਾਹ ਨਾਲ ਜੰਗਾਂ ਕੀਤੀਆਂ।
ਪਹਿਲਾਂ ਆਪ ਹਮਲੇ ਕੀਤੇ। ਜੇ 14 ਜੰਗਾਂ ਹੋਈਆਂ ਨੇ, ਉਹਨਾਂ 13 ਜੰਗਾਂ ਤਾਂ ਇਹਨਾਂ ਹਿੰਦੂ ਪਹਾੜੀ ਰਾਜਿਆਂ ਨਾਲ ਹੋਈਆਂ ਨੇ। ਜਿਹੜੀ ਆਖਰੀ ਜੰਗ ਚਮਕੌਰ ਵਾਲੀ ਤੇ ਆਪਣੇ ਗਾਂਹ ਜਾ ਕੇ ਖਦਰਾਣੇ ਦੀ ਢਾਬ ਤੇ ਹੋਈ ਹੈ ਗੁਰੂ ਸਾਹਿਬ ਦੀ, ਉਹ ਜ਼ਰੂਰ ਮੁਗਲਾ ਪਠਾਣਾ ਨਾਲ ਹੋਈ ਹੈ। ਤਾਂ ਉਸ ਤੋਂ ਅੱਗੇ ਗੰਗੂ ਨਾਂ ਦੇ ਬ੍ਰਾਹਮਣ ਨੇ ਚੰਦੂ ਵਾਂਗ ਹੀ ਸਿੱਖੀ ਉੱਤੇ ਵਾਰ ਕਰਦਿਆਂ ਦਸ਼ਮੇਸ਼ ਪਾਤਸ਼ਾਹ ਦੇ ਬੱਚੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਸੂਬਾ ਸਰਹੰਦ ਦੇ ਹਵਾਲੇ ਕਰਤਾ, ਜਿੱਥੇ ਉਹਨਾਂ ਬੱਚਿਆਂ ਦੀ ਜਾਨ ਬਚਾਉਣ ਦੇ ਬੜੇ ਆਸਾਰ ਸੀ। ਪਰ ਸੁੱਚਾਨੰਦ ਨਾਂ ਦੇ ਦੀਵਾਨ ਨੇ ਜੋ ਕੁਝ ਉੱਥੇ ਉਸ ਭੰਡਾਰੀ ਖੱਤਰੀ ਨੇ ਕਿਹਾ, ਜਿਸ ਤਰੀਕੇ ਨਾਲ ਕਚਹਿਰੀ ਦੇ ਵਿੱਚ ਲੋਕਾਂ ਨੂੰ ਸੂਬਾ ਸਰਹੰਦ ਨੂੰ ਉਕਸਾਇਆ ਤੇ ਸਭ ਤੋਂ ਭੈੜੇ ਬਚਨ ਸਾਹਿਬਜ਼ਾਦਿਆਂ ਦੇ ਮੁਤਲਕ ਬੋਲੇ ਕਿ ਸੱਪ ਦੇ ਬੱਚੇ ਸੱਪ ਹੁੰਦੇ ਐ। ਉਹ ਵੀ ਇੱਕ ਹਿੰਦੂ ਸੀ, ਉਹ ਵੀ ਇੱਕ ਪਹਾੜੀ ਦੀਵਾਨ ਸੀਗਾ, ਖੱਤਰੀ ਸੀਗਾ। ਤੋ ਇਸ ਤਰੀਕੇ ਨਾਲ ਚਾਹੇ ਚੰਦੂ ਆ, ਚਾਹੇ ਸੁੱਚਾਨੰਦ ਖੱਤਰੀ ਆ, ਚਾਹੇ ਗੰਗੂ ਆ, ਚਾਹੇ ਗੋਂਦਾ ਮਰਵਾਹਾ ਤੇ ਚਾਹੇ ਕੋਈ ਹੋਰ, ਇੱਕ ਲੰਮੀ ਲੜੀ ਚੱਲੀ ਆਉਂਦੀ ਆ। ਉਸੇ ਲੜੀ ਦੇ ਵਿੱਚ ਨਿੱਤ ਆ ਕੇ ਨਵਾਂ ਜਿਹੜਾ ਹੈਗਾ ਆਪਦਾ ਚਿਹਰਾ, ਗੰਗੂਵਾਦੀ ਚਿਹਰਾ, ਉਹ ਸਾਡੇ ਸਾਹਮਣੇ ਆ ਕੇ ਖੜਦਾ। ਬਾਬਾ ਬੰਦਾ ਸਿੰਘ ਬਹਾਦਰ ਵਿਰੁੱਧ ਦਿੱਲੀ ਹਕੂਮਤ ਵੱਲੋਂ ਜੋ ਜ਼ੁਲਮੀ ਮੁਹਿੰਮ ਚੱਲੀ ਸੀ, ਉਹਦਾ ਸਾਰਾ ਖਰਚਾ ਲਾਹੌਰ ਦੇ ਹਿੰਦੂ ਖੱਤਰੀਆਂ ਨੇ ਦਿੱਤਾ ਸੀ। ਬਾਬਾ ਬੰਦਾ ਸਿੰਘ ਖਿਲਾਫ ਮੁਗਲ ਹਕੂਮਤ ਦਾ ਸਾਥ ਦੇਣ ਲਈ ਸਾਰੇ ਹਿੰਦੂ ਰਾਜਿਆਂ ਨੇ ਫੌਜਾਂ ਭੇਜੀਆਂ ਸੀ। ਉਹਨਾਂ ਨੂੰ ਉਦੋਂ ਨਹੀਂ ਚੇਤੇ ਆਇਆ ਕਿ ਇਸ ਗੁਰੂ ਘਰ ਨੇ, ਇਸ ਸਿੱਖੀ ਨੇ ਕਿੱਡੇ ਕਿੱਡੇ ਵੱਡੇ ਅਹਿਸਾਨ ਹਿੰਦੂਆਂ ਤੇ ਕੀਤੇ ਨੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਖਿਲਾਫ ਕਹਿਰਾਂ ਭਰੀ ਮੁਹਿੰਮ ਚੱਲ ਰਹੀ ਸੀ ਕਿ ਜਿੱਥੇ ਸਿੱਖ ਮਿਲਦਾ ਮਾਰ ਦਿਓ, ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਹੁੰਦੇ ਸੀ, ਉਦੋਂ ਪਿੰਡਾਂ ਵਿੱਚ ਰਹਿੰਦੇ ਸਿੱਖਾਂ ਦੇ ਬੱਚਿਆਂ ਅਤੇ ਪਰਿਵਾਰਾਂ ਦੇ ਕਤਲ ਕਰਕੇ ਉਸ ਮੌਕੇ ਹਿੰਦੂ ਕੱਟੜਪੰਥੀਆਂ ਨੇ ਰੱਜ ਰੱਜ ਕੇ ਨੋਟ ਕਮਾਏ। ਜਦੋਂ ਜ਼ਕਰੀਆ ਖਾਨ ਨੇ ਸਿੱਖਾਂ ਵਿਰੁੱਧ ਮੁਹਿੰਮ ਆਰੰਭੀ ਤਾਂ ਐਮਨਾਬਾਦ ਦੇ ਦੋ ਖੱਤਰੀ ਭਰਾਵਾਂ ਲਖਪਤ ਰਾਏ ਤੇ ਜਸਪਤ ਰਾਏ ਨੇ ਸਿੱਖਾਂ ਦੀ ਨਸਲਕੁਸ਼ੀ ਵਿੱਚ, ਸਿੱਖਾਂ ਦੇ ਕਤਲੇਆਮ ਦੇ ਵਿੱਚ ਮੋਹਰੀ ਰੋਲ ਨਿਭਾਇਆ ਤੇ ਸਿੱਖਾਂ ਦਾ ਕਤਲੇਆਮ ਕੀਤਾ। ਉਸ ਮੁਹਿੰਮ ਦੇ ਮੌਕੇ ਅੰਮ੍ਰਿਤਸਰ ਦਾ ਚੂੜਮੱਲ ਉਹਰੀ, ਪੱਟੀ ਦਾ ਦੇਵਾ ਚੌਧਰੀ ਤੇ ਉਹਦਾ ਬ੍ਰਾਹਮਣ ਦੀਵਾਨ ਹਰਸਹਾਏ, ਕਰਮਾ ਛੀਨਾ, ਤਲਵੰਡੀ ਦਾ ਰਾਮਾ ਰੰਧਾਵਾ, ਨਸ਼ਹਿਰੇ ਦਾ ਸਾਹਿਬ ਰਾਏ ਸੰਧੂ, ਹਰ ਭਗਤ ਨਰੰਜਣੀਆਂ ਜੰਡਿਆਲੇ ਵਾਲਾ, ਜੋਧ ਨਗਰ ਦਾ ਧਰਮਦਾਸ ਟੋਪੀ, ਇਹਨਾਂ ਸਾਰਿਆਂ ਨੇ ਸਾਈਂ ਦਾਸ ਦੇ ਨਾਲ ਰਲ ਕੇ ਸਿੱਖਾਂ ਦਾ ਸ਼ਿਕਾਰ ਖੇਡਿਆ ਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਵੱਟੇ ਸੀ। ਆਪਾਂ ਇਹ ਤਾਂ ਪੜ੍ਹਦੇ ਆਉਂਦੇ ਆ, ਸੁਣਦੇ ਆ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਪਰ ਉਹ ਮੁੱਲ ਲੈਂਦਾ ਕੌਣ ਸੀ? ਸਿੱਖਾਂ ਦੇ ਕਤਲ ਕਰਕੇ, ਘੇਰ ਕੇ, ਸਿੱਖਾਂ ਦਾ ਸ਼ਿਕਾਰ ਖੇਡ ਕੇ ਉਹ ਜਿਹੜੇ ਸਿਰ ਲਿਜਾ ਕੇ ਉੱਥੇ ਦਿਖਾਉਂਦੇ ਸੀ ਵੀ ਆਹ ਸਿਰ ਲਾਓ ਜੀ, ਸਾਨੂੰ ਇਹਦੇ ਪੈਸੇ ਦਿਓ, ਉਹ ਜਿਹੜਾ ਸਿੱਖਾਂ ਦੇ ਸਿਰਾਂ ਦੇ ਮੁੱਲ ਵੱਟਣ ਵਾਲਾ ਤਬਕਾ ਸੀ, ਉਹ ਆਹ ਲੌਂਗ ਲਾਣਾ ਸੀ ਜਿਨ੍ਹਾਂ ਦੇ ਆਪਾਂ ਨਾਂ ਬੋਲ ਕੇ ਹਟੇ ਆ। ਔਰ ਇਹ ਸਾਰੇ ਦੇ ਸਾਰੇ ਹਿੰਦੂ ਨੇ, ਸਾਰੇ ਦੇ ਸਾਰੇ ਹਿੰਦੂ ਤਵੀ ਨੇ, ਕੱਟੜਪੰਥੀ ਨੇ, ਹਿੰਦੂ ਅੱਤਵਾਦੀ ਨੇ। ਜਿੱਥੇ ਦੀਵਾਨ ਟੋਡਰ ਮੱਲ ਨੇ ਦਸ਼ਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਦਾ ਸਰਹੰਦ ਵਿੱਚ ਸੰਸਕਾਰ ਕਰਨ ਲਈ ਸੋਨੇ ਦੀਆਂ ਮੋਹਰਾਂ ਦਿੱਤੀਆਂ, ਉਹਦੇ ਪੋਤਰੇ ਪਹਾੜ ਮੱਲ ਨੇ ਜ਼ਕਰੀਆ ਖਾਨ ਨੂੰ ਸਿੱਖਾਂ ਖਿਲਾਫ ਮੁਹਿੰਮ ਚਲਾਉਣ ਲਈ ਖਜ਼ਾਨੇ ਦਾ ਮੂੰਹ ਖੋਲਤਾ। ਦੀਵਾਨ ਟੋਡਰ ਮੱਲ ਦਾ ਬੜਾ ਸਤਿਕਾਰ ਆ ਦੁਨੀਆ ਦੇ ਵਿੱਚ ਕਿ ਉਹਨੇ ਸਾਹਿਬਜ਼ਾਦਿਆਂ ਲਈ ਸੰਸਕਾਰ ਲਈ ਸੋਨੇ ਦੀਆਂ ਮੋਹਰਾਂ ਦਿੱਤੀਆਂ, ਪਰ ਉਹਦੇ ਪੋਤਰੇ ਪਹਾੜ ਮੱਲ ਨੇ ਜ਼ਕਰੀਆ ਖਾਨ ਨੂੰ ਸਿੱਖਾਂ ਵਿਰੁੱਧ ਮੁਹਿੰਮ ਚਲਾਉਣ ਲਈ ਖਜ਼ਾਨਾ ਜਿਹੜਾ ਸੀ ਉਹਦਾ ਮੂੰਹ ਖੋਲਿਆ ਸੀ। ਵੱਡੇ ਘੱਲੂਘਾਰੇ ਮੌਕੇ ਸਰਹੰਦ ਦੇ ਦੀਵਾਨ ਲక్ష్ਮੀ ਨਾਰਾਇਣ ਨੇ ਸਿੱਖਾਂ ਦਾ ਬੇਕਿਰਕੀ ਨਾਲ ਕਤਲੇਆਮ ਕਰਾਇਆ।
ਜਿਹੜਾ ਛੋਟਾ ਘੱਲੂਘਾਰਾ ਉਹ ਤਾਂ ਬਪਰਾਇਆ ਹੀ ਲਖਪਤ ਨੇ ਆ ਹਿੰਦੂ ਨੇ, ਤੇ ਵੱਡੇ ਘੱਲੂਘਾਰੇ ਮੌਕੇ ਦੀਵਾਨ ਲక్ష్ਮੀ ਨਾਰਾਇਣ ਜਿਹੜਾ ਸਰਹੰਦ ਦਾ ਉਸ ਮੌਕੇ ਦੀਵਾਨ ਸੀ, ਇਹਨੇ ਉਦੋਂ ਗਦਰ ਮਚਾਇਆ। ਹਿੰਦੂ ਵਪਾਰੀ ਕਾਬਲੀ ਮੱਲ ਨੇ ਅਬਦਾਲੀ ਦੀ ਭਾਰੀ ਮਦਦ ਕੀਤੀ, ਜਿਸ ਕਰਕੇ ਅਬਦਾਲੀ ਨੇ ਕਾਬਲੀ ਮੱਲ ਨੂੰ ਲਾਹੌਰ ਦਾ ਸੂਬੇਦਾਰ ਥਾਪਿਆ ਸੀ, ਗਵਰਨਰ ਥਾਪਿਆ ਸੀ। 18ਵੀਂ ਸਦੀ ਵਿੱਚ ਬ੍ਰਾਹਮਣਵਾਦੀਆਂ ਨੇ ਜਦੋਂ ਦੇਖਿਆ ਵੀ ਸਿੱਖ ਤਾਂ ਆਪਦੇ ਇਤਿਹਾਸ ਦੇ ਸਭ ਤੋਂ ਔਖੇ ਸਮੇਂ 'ਚ ਫਸੇ ਹੋਏ ਨੇ, ਉਹਨਾਂ ਨੇ ਉਸ ਮੌਕੇ ਬਹੁਤ ਸਾਰੀਆਂ ਇਹੋ ਜਿਹੀਆਂ ਲਿਖਤਾਂ ਲਿਖੀਆਂ ਤੇ ਬਹੁਤ ਕੁਝ ਇਹੋ ਜਿਹਾ ਕੀਤਾ ਜਿਹਦੇ ਨਾਲ ਗੁਰਮਤ ਦਾ ਰੰਗ ਫਿੱਕਾ ਪੈ ਜਾਵੇ ਤੇ ਬ੍ਰਾਹਮਣਵਾਦ ਦਾ ਰੰਗ ਸਿੱਖ ਸਮਾਜ ਵਿੱਚ ਚੜ ਜਾਵੇ। ਅੱਜ ਸਿੱਖ ਸਮਾਜ ਵਿੱਚ ਜਿੰਨੀਆਂ ਵੀ ਵਿਪਤਾਵਾਂ, ਕਲੇਸ਼, ਦਵੈਸ਼ ਵਧੇ ਹੋਏ ਨੇ, ਉਹਦਾ ਆਧਾਰ 18ਵੀਂ ਸਦੀ ਵਿੱਚ ਬ੍ਰਾਹਮਣਵਾਦੀਆਂ ਨੇ ਪੈਦਾ ਕੀਤਾ ਸੀ। ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਭਾਗ ਖਾਲਸਾ ਰਾਜ ਖਤਮ ਕਰਵਾਉਣ ਲਈ ਡੋਗਰਿਆਂ ਤੇ ਬ੍ਰਾਹਮਣਾਂ ਨੇ ਜੋ ਕੁਝ ਕੀਤਾ ਉਹ ਸਾਨੂੰ ਕਿਸੇ ਨੂੰ ਭੁੱਲਿਆ ਨਹੀਂ ਹੋਇਆ। ਅੰਤ ਜਦੋਂ ਸਾਰੇ ਭਾਰਤ ਦੇ ਹਿੰਦੂ ਰਾਜਿਆਂ ਨੇ ਅੰਗਰੇਜ਼ ਦੀ ਸਹਾਇਤਾ ਉੱਤੇ ਆ ਕੇ ਸਿੱਖਾਂ ਨਾਲ ਜੰਗ ਛੇੜੀ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਜਦੋਂ ਉਹ ਜੰਗ ਹੋਈ ਉਦੋਂ ਬਾਹਮਣ ਤੇਜਾ ਸਿਉ ਤੇ ਬਾਣੀਏ ਲਾਲ ਸਿਉ ਨੇ ਜੰਗ ਵਿੱਚ ਬਾਰੂਦ ਦੀ ਥਾਂ ਸਰੋਂ ਭੇਜ ਦਿੱਤੀ ਤੇ ਸਿੱਖ ਰਾਜ ਨੂੰ ਮੜੀਆ ਮੇਟ ਕਰਵਾ ਕੇ ਸਾਹ ਲਿਆ। ਸਿੱਖ ਧਰਮ ਅੰਦਰ ਬ੍ਰਾਹਮਣਾਂ ਨੇ ਮਨਮਤ ਦਾ ਪ੍ਰਚਾਰ ਇਸ ਤਰ੍ਹਾਂ ਕੀਤਾ ਕਿ ਬਾਬਾ ਰਾਮ ਸਿੰਘ ਦੀ ਅਗਵਾਈ ਹੇਠ ਚੱਲੀ ਇਨਕਲਾਬੀ ਲਹਿਰ ਸਿੱਖੀ ਤੋਂ ਦੂਰ ਹੁੰਦੀ ਹੁੰਦੀ ਹੁਣ ਇਸ ਵੇਲੇ ਸਿੱਖੀ ਦੇ ਬਿਲਕੁਲ ਵਿਰੋਧ ਵਿੱਚ ਹੀ ਖੜੀ ਦਿਖ ਰਹੀ ਆ। ਜੋ ਕੁਝ ਬ੍ਰਾਹਮਣਵਾਦ ਕਰਦਾ ਕਰਾਉਂਦਾ ਉਹ ਸਾਰਾ ਕੁਝ ਜਿਹੜਾ ਕੂਕੇ, ਨਾਮਧਾਰੀਏ, ਦੇਹਧਾਰੀ ਗੁਰੂਡਮ, ਉਹ ਸਾਰਾ ਕੁਝ ਕਰਨ ਲਾਤੇ ਇਹਨਾਂ ਨੇ। ਸਿੱਖ ਧਰਮ ਦੇ ਵਿੱਚ ਮੂਰਤੀ ਪੂਜਾ, ਜਾਤ ਪਾਤ, ਕਰਮ ਕਾਂਡ ਤੇ ਹੋਰ ਜਿਹੜੇ ਪਖੰਡ ਨੇ, ਉਹਨਾਂ ਹਿੰਦੂ ਸੰਕਲਪਾਂ ਨੂੰ ਸਿੱਖ ਸਮਾਜ ਵਿੱਚ ਦੁਬਾਰਾ ਲੈ ਕੇ ਆਉਣ ਲਈ ਬ੍ਰਾਹਮਣਵਾਦ ਨੇ ਕਦੇ ਢਿੱਲ ਨਹੀਂ ਵਰਤੀ। ਅੱਜ ਸਿੱਖਾਂ ਦਾ ਸਿੱਖੀ ਵਿੱਚੋਂ ਸਿਦਕ ਟੁੱਟਦਾ ਦੇਖ ਕੇ ਬਾਹਮਣ ਤਾੜੀਆਂ ਮਾਰਦੇ। ਕਾਬਲ ਦੇ ਗੁਰਦੁਆਰਾ ਹਰ ਰਾਏ ਸਾਹਿਬ ਦੇ ਵਿੱਚ ਮੂਰਤੀਆਂ ਰੱਖਣ ਦੇ ਲਈ ਬ੍ਰਾਹਮਣਵਾਦੀਆਂ ਨੇ ਬਾਦਸ਼ਾਹ ਤੱਕ ਉੱਥੋਂ ਦੇ ਪਹੁੰਚ ਕੀਤੀ, ਮੁਕੱਦਮਾ ਹਾਰ ਗਏ, ਉਹਨਾਂ ਨੇ ਨਹੀਂ ਰੱਖਣ ਦਿੱਤੀਆਂ, ਪਰ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ। ਸਵਾਮੀ ਦਇਆਨੰਦ ਆਰੀਆ ਸਮਾਜੀ ਨੇ ਗੁਰੂ ਨਾਨਕ ਸਾਹਿਬ ਖਿਲਾਫ ਪ੍ਰਚਾਰ ਕੀਤਾ ਤੇ ਆਪਣੇ ਗ੍ਰੰਥ ਸਤਿਆਰਥ ਪ੍ਰਕਾਸ਼ ਵਿੱਚ ਸਿੱਖੀ ਉੱਪਰ ਹਮਲੇ ਕੀਤੇ। ਇਹੀ ਕੁਛ ਸ਼ਰਧਾ ਰਾਮ ਫਲੌਰੀ ਜਿਹੜਾ ਸੀ ਉਹ ਕਰਦਾ ਰਿਹਾ। ਸਿੱਖਾਂ ਨੂੰ ਇਹ ਕਹਿ ਕੇ ਕਿ ਕੋਈ ਵੇਲਾ ਸੀਗਾ ਜੀ, ਤੁਸੀਂ ਸਿੰਘ ਸੱਜ ਗਏ, ਸਿੱਖਾਂ ਦੇ ਮੁੰਡੇ ਤੁਸੀਂ ਹੁਣ ਬੇਸ਼ੱਕ ਹੋ ਪਰ ਤੁਸੀਂ ਅਸਲ ਵਿੱਚ ਹਿੰਦੂ ਹੋ, ਤੇ ਤੁਹਾਨੂੰ ਹੁਣ ਸ਼ੁੱਧ ਕਰਨਾ, ਸ਼ੁੱਧੀ ਦੀ ਰਸਮ ਤੋੜ ਕੇ ਦੁਬਾਰਾ ਹਿੰਦੂ ਬਣਾਉਣ ਦਾ ਪਖੰਡ ਕੀਤਾ ਗਿਆ। ਅਗੇ ਜੀ ਸਾਡਾ 9 ਮਾਸ ਦਾ ਰਿਸ਼ਤਾ, ਹਰੇਕ ਸਿੱਖ ਨੂੰ ਸਿੱਖੀ ਤੋਂ ਹੇਠਾਂ ਡੇਗਣ ਦੇ ਲਈ, ਸਿੱਖੀ ਸਿਦਕ ਖੋਹ ਲੈਣ ਦੇ ਲਈ ਅਕੇ ਜੀ ਸ਼ੁੱਧੀਕਰਨ ਕਰਨਾ, ਦੁਬਾਰਾ ਹਿੰਦੂ ਬਣਾਉਣੇ। ਇਸ ਤਰ੍ਹਾਂ ਦੀਆਂ ਕਰਤੂਤਾਂ ਕਰਨ ਵਾਲੇ ਬ੍ਰਾਹਮਣਵਾਦੀ ਲੋਕ ਜਦੋਂ ਸਿੱਖ ਅੰਗਰੇਜ਼ ਦੇ ਖਿਲਾਫ ਆਪਦੀ ਆਜ਼ਾਦੀ ਲਈ ਜੂਝ ਰਹੇ ਸੀ, ਉਸ ਮੌਕੇ ਬੇਦਰਦੀ ਨਾਲ ਤੇ ਬੇਕਿਰਕੀ ਨਾਲ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤਦੇ ਰਹੇ ਇਹ ਲੋਕ, ਜਿਹਨੂੰ ਦੇਖ ਕੇ ਮੈਕਾਲਫ ਨੂੰ ਲਿਖਣਾ ਪਿਆ ਕਿ ਹਿੰਦੂ ਧਰਮ ਨੇ ਸਿੱਖ ਧਰਮ ਨੂੰ ਆਪ ਦੀ ਲਪੇਟ ਵਿੱਚ ਲੈ ਲਿਆ ਹੈ ਤੇ ਜੇ ਸਿੱਖ ਧਰਮ ਨੂੰ ਰਾਜਸੀ ਸਮਰਥਨ ਨਾ ਮਿਲਿਆ ਤਾਂ ਸਿੱਖ ਧਰਮ ਦੀ ਤਬਾਹੀ ਜਿਹੜੀ ਹੈ ਉਹ ਹੋ ਸਕਦੀ। ਸਿੱਖਾਂ ਨੇ ਆਪਦਾ ਬਚਾਅ ਕੀਤਾ,
ਪਰ ਇਹਦੇ ਬਾਵਜੂਦ ਕਮਜ਼ੋਰ ਥਾਵਾਂ ਦੇ ਉੱਤੇ ਹਿੰਦੂਆਂ ਨੇ ਸੰਨ ਲਾ ਹੀ ਲਈ। ਜਦੋਂ ਸਿੱਖਾਂ ਨੇ ਆਪਦੇ ਗੁਰਦੁਆਰਿਆਂ ਦਾ ਪ੍ਰਬੰਧ ਆਪਦੇ ਹੱਥਾਂ ਵਿੱਚ ਲੈਣ ਲਈ ਗੁਰਦੁਆਰਾ ਸੁਧਾਰ ਲਹਿਰ ਆਰੰਭੀ ਤਾਂ ਹਿੰਦੂਆਂ ਨੇ ਮਹੰਤਾਂ ਦਾ ਸਾਥ ਦਿੱਤਾ ਤੇ ਬੜੇ ਉਪੱਦਰ ਕੀਤੇ। ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਨੂੰ ਬ੍ਰਾਹਮਣਵਾਦੀਆਂ ਨੇ ਕਦੇ ਬਰਦਾਸ਼ਤ ਨਹੀਂ ਕੀਤਾ ਤੇ ਦਰਬਾਰ ਸਾਹਿਬ ਦੇ ਮੁਕਾਬਲੇ ਉੱਤੇ ਦੁਰਗਿਆਣਾ ਮੰਦਿਰ ਬਣਵਾਇਆ, ਜਿਹਦਾ ਕੋਈ ਇਤਿਹਾਸ ਨਹੀਂ, ਹੁਣੇ ਬਣਾਇਆ। ਗਾਂਧੀ ਜਿਹੜਾ ਸੀ, ਗਾਂਧੀ ਜਿਹਨੂੰ ਇਹ ਮਹਾਤਮਾ ਕਹਿੰਦੇ ਆ, ਉਹ ਸਿੱਖਾਂ ਨੂੰ ਹਿੰਦੂ ਕਹਿੰਦਾ ਹੁੰਦਾ ਸੀ ਤੇ ਕਲਗੀਧਰ ਸ਼ਹਿਨਸ਼ਾਹ ਨੂੰ ਭੁੱਲੜ ਦੇਸ਼ ਭਗਤ। ਇਹ ਜਿਹੜੀ ਗਾਂਧੀ ਦੀ ਬਿਰਤੀ ਸੀ ਉਹ ਸਾਰੇ ਹਿੰਦੂਆਂ ਦੀ ਬਿਰਤੀ ਹੈ। ਉਹਨਾਂ ਨੂੰ ਬਾਕੀ ਗੁਰੂ ਸਾਹਿਬਾਨ ਕਹਿੰਦੇ ਆ ਜੀ ਠੀਕ ਸੀਗੇ, ਤੇ ਕਲਗੀਧਰ ਸ਼ਹਿਨਸ਼ਾਹ ਜਿਨ੍ਹਾਂ ਨੇ ਪੱਕੀ ਵੱਖਰੀ ਪਛਾਣ ਦੇ ਉੱਤੇ ਮੋਹਰ ਲਾਤੀ, 5 ਕਕਾਰ ਪੱਕੇ ਕਰ ਦਿੱਤੇ ਕਿ ਅੰਮ੍ਰਿਤ ਛਕ ਕੇ ਸਿੰਘ ਸੱਜਣਾ। ਸੋ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਸਾਰੇ ਦੇ ਸਾਰੇ ਹਿੰਦੂ ਜਿਹੜੇ ਨੇ ਹੋਰ ਨਜ਼ਰ ਨਾਲ ਦੇਖਦੇ। ਗਾਂਧੀ ਤੇ ਹੋਰਨਾਂ ਹਿੰਦੂ ਲੀਡਰਾਂ ਦੇ ਸਹਿਯੋਗ ਨਾਲ ਜਦੋਂ ਭਾਰਤ ਵਿੱਚ ਝੰਡਾ ਬਣ ਰਿਹਾ ਸੀ, ਤਿਰੰਗਾ, ਉਹ ਤਾਂ ਕਹਿੰਦੇ ਨੇ ਹਿੰਦੂ ਮੁਸਲਮ ਸਿੱਖ ਈਸਾਈ ਆਪਸ ਮੇਂ ਹੈ ਭਾਈ ਭਾਈ। ਭਾਈ ਜਦੋਂ ਹਿੰਦੂ ਮੁਸਲਮ ਸਿੱਖ ਤੇ ਈਸਾਈ 4 ਜਾਣੇ ਆ, ਫਿਰ ਝੰਡਾ 3 ਰੰਗਾਂ ਦਾ ਕਿਵੇਂ ਹੋ ਸਕਦਾ? ਕਿਹੜੀ ਕੌਮ ਦਾ ਰੰਗ ਨਹੀਂ ਪਾਇਆ? ਉਹ ਰੰਗ ਨਹੀਂ ਪਾਇਆ ਗਿਆ ਤਾਂ ਸਿੱਖਾਂ ਦਾ ਨਹੀਂ ਪਾਇਆ ਗਿਆ। ਗਾਂਧੀ ਐਂਡ ਕੰਪਨੀ ਪੂਰਾ ਅੜ ਕੇ ਬਹਿ ਗਏ, ਨਹੀਂ ਪੈਣ ਦੇਣਾ ਰੰਗ। ਕਹਿੰਦੇ ਹਿੰਦੂਆਂ ਦਾ ਹਰਾ ਰੰਗ ਹੈ, ਈਸਾਈਆਂ ਦਾ ਸਫੈਦ ਹੈ ਝੰਡੇ 'ਚ, ਭਗਮਾ ਜਿਹੜਾ ਲਾਲ ਜਿਹਾ ਰੰਗ ਆ ਉਹ ਹਿੰਦੂਆਂ ਦਾ, ਤੇ ਵਿੱਚ ਬੋਧੀਆਂ ਦਾ, ਦਲਿਤਾਂ ਦਾ ਉਹ ਨੀਲੇ ਰੰਗ ਦਾ ਅਸ਼ੋਕ ਚੱਕਰ ਪੈ ਗਿਆ। ਤੇ ਸਿੱਖ ਕਿੱਧਰ ਜਾਣ ਜੀ? ਸੋ ਸਿੱਖਾਂ ਦਾ ਰੰਗ ਪਾਉਣ ਤੋਂ ਇਨਕਾਰੀ ਇਸ ਕਰਕੇ ਹੋਏ ਅਖੇ ਜੀ ਸਿੱਖ ਤਾਂ ਹਿੰਦੂਆਂ ਚੋਂ ਨਿਕਲੇ ਨੇ ਤੇ ਸਿੱਖ ਤਾਂ ਹਿੰਦੂ ਨੇ। ਗਾਂਧੀ ਤੇ ਨਹਿਰੂ ਤੇ ਹੋਰ ਜਿੰਨੇ ਵੱਡੇ ਲੀਡਰ ਸੀ, ਇਹ ਸਾਰੇ 1947 ਤੋਂ ਪਹਿਲਾਂ ਵਾਅਦੇ ਕਰਦੇ ਰਹੇ ਕਿ ਆਜ਼ਾਦ ਭਾਰਤ ਵਿੱਚ ਸੰਵਿਧਾਨ ਉਹਨਾਂ ਟਾਈਮ ਨਹੀਂ ਪਾਸ, ਕੋਈ ਕਾਨੂੰਨ ਨਹੀਂ ਬਣਾਵਾਂਗੇ ਜਿੰਨਾ ਟਾਈਮ ਪਹਿਲਾਂ ਸਿੱਖ ਨਹੀਂ ਪਾਸ ਕਰਦੇ। ਤੇ 1947 ਤੋਂ ਬਾਅਦ ਕਹਿੰਦੇ ਵਕਤ ਬਦਲ ਗਿਆ ਹੈ। ਉਹ ਸਾਡੀ ਕੂਟਨੀਤੀ ਸੀ, ਅਸਲ ਵਿੱਚ ਕਹਿ ਰਹੇ ਸੀ ਕਿ ਅਸੀਂ ਝੂਠ ਬੋਲਿਆ ਸੀ ਤੇ ਅਸੀਂ ਝੂਠ ਬੋਲ ਕੇ ਤੁਹਾਨੂੰ ਠੱਗਿਆ। ਕਹਿੰਦੇ ਜੀ ਕੂਟਨੀਤੀ ਸੀ। ਭਾਰਤ ਦੇ ਸੰਵਿਧਾਨ ਵਿੱਚ ਸਿੱਖਾਂ ਨੂੰ ਹਿੰਦੂ ਲਿਖ ਦਿੱਤਾ। ਹਿੰਦੂ ਮੈਰਿਜ ਐਕਟ, ਹਿੰਦੂ ਪ੍ਰਾਪਰਟੀ ਐਕਟ ਤੇ ਹੋਰ ਸਾਰੇ ਹਿੰਦੂਆਂ ਵਾਲੇ ਕਾਨੂੰਨ ਸਿੱਖਾਂ ਦੇ ਸਿਰ ਤੇ ਮੜਤੇ। ਹੁਣ ਸਿੱਖ ਦਾ ਵਿਆਹ ਤਾਂ ਆਨੰਦ ਕਾਰਜ ਅਨੁਸਾਰ ਹੋਇਆ ਕਰੇ ਤੇ ਸਰਟੀਫਿਕੇਟ ਲੈਣ ਲਈ ਲਿਖਣਾ ਪੈਂਦਾ ਸੀਗਾ ਕਿ ਸਾਡਾ ਵਿਆਹ ਹਿੰਦੂ ਰੀਤੀ ਅਨੁਸਾਰ ਹੋਇਆ ਹੋਇਆ। ਬਾਅਦ ਵਿੱਚ ਜਦੋਂ ਪਾਕਿਸਤਾਨ ਨੇ ਮਾਨਤਾ ਦੇਤੀ ਆਨੰਦ ਕਾਰਜ ਐਕਟ ਨੂੰ, ਆਨੰਦ ਮੈਰਿਜ ਐਕਟ ਨੂੰ, ਫਿਰ ਹੁਣ ਜ਼ਰੂਰ ਦੇਤੀ ਆ, ਪਰ ਉਹਦੀ ਪ੍ਰਕਿਰਿਆ ਇੰਨੀ ਔਖੀ ਬਣਾਤੀ ਵੀ ਛੇਤੀ ਕੀਤੇ ਕੋਈ ਸਿੱਖ ਲੈ ਹੀ ਨਾ ਸਕੇ। ਹਾਲੇ 15 ਅਗਸਤ ਬੀਤਿਆਂ ਨੂੰ 55 ਦਿਨ ਨਹੀਂ ਸੀ ਹੋਏ ਜਦੋਂ ਅੰਗਰੇਜ਼ ਗਏ ਨੇ, ਪਾਰਟੀਸ਼ਨ ਹੋਈ ਆ, ਵੰਡ ਹੋਈ ਆ। ਤੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਵੀ ਸਾਡੇ ਭਰਾ ਨੇ ਤੇ ਜਿਹੜੇ ਸਾਨੂੰ ਬਰਗਲਾਉਂਦੇ ਆ ਕਿ ਅਸੀਂ ਤੁਹਾਡੇ ਭਰਾ ਆ, ਉਹਨਾਂ ਹਿੰਦੂ ਲੀਡਰਾਂ ਨੇ ਲਿਖ ਕੇ ਦੇਤਾ 55ਵੇਂ ਦਿਨ 10 ਅਕਤੂਬਰ 1947 ਨੂੰ ਕਿ ਜਿਹੜੇ ਸਿੱਖ ਨੇ ਇਹ ਜਰਾਇਮ ਪੇਸ਼ਾ ਕੌਮ ਨੇ। 27-28 ਅਗਸਤ 1947 ਨੂੰ ਅੰਗਰੇਜ਼ਾਂ ਵੱਲੋਂ ਚਲਾਈ ਗਈ ਘੱਟ ਗਿਣਤੀਆਂ ਲਈ ਵੱਖਰੇ ਚੋਣ ਹਲਕਿਆਂ ਵਾਲੀ ਨੀਤੀ ਰੱਦ ਕਰਕੇ ਬ੍ਰਾਹਮਣਾਂ ਨੇ ਸਿੱਖਾਂ ਅਤੇ ਹੋਰਨਾਂ ਘੱਟ ਗਿਣਤੀਆਂ ਦੀ ਪਾਰਲੀਮੈਂਟ ਵਿੱਚ ਹਾਜ਼ਰੀ ਜਿਹੜੀ ਆ ਉਹ ਘਟਾਉਣੀ ਚਾਹੀ, ਪਾਬੰਦੀ ਲਾਉਣੀ ਚਾਹੀ। 11 ਮਈ 1949 ਨੂੰ
ਵਿਧਾਨ ਸਾਜ ਅਸੈਂਬਲੀ ਨੇ ਹਿੰਦੂ ਦਲਿਤਾਂ ਤੋਂ ਬਿਨਾਂ ਬਾਕੀਆਂ ਲਈ ਰਾਖਵਾਂਕਰਨ ਰੱਦ ਕਰਨ ਦਾ ਫੈਸਲਾ ਕੀਤਾ। ਦਲਿਤਾਂ ਵਿੱਚੋਂ ਸਿੱਖਾਂ ਵਿੱਚ ਆਏ ਲੋਕਾਂ ਨੂੰ ਰਾਖਵਾਂਕਰਨ ਦਾ ਚੁੱਗਾ ਪਾਇਆ ਗਿਆ ਕਿ ਜੇ ਹਿੰਦੂ ਬਣ ਜਾਓਗੇ ਤੇ ਰਾਖਵੇਂਕਰਨ ਦਾ ਲਾਭ ਮਿਲ ਜੂਗਾ। ਤੇ ਉਸ ਮੌਕੇ 20,000 ਤੋਂ ਵੱਧ ਦਲਿਤਾਂ ਨੇ ਸਿੱਖੀ ਛੱਡ ਦਿੱਤੀ ਤੇ ਹਿੰਦੂ ਹੋਣਾ ਮਨਜ਼ੂਰ ਕਰਾ ਲਿਆ। ਉਹ ਮੁੜ ਕੇ ਕਦੇ ਨਹੀਂ ਆਏ ਸਿੱਖੀ 'ਚ। ਇਹ ਤਾਂ ਬਹੁਤ ਬਾਅਦ ਵਿੱਚ ਐਜੀਟੇਸ਼ਨ ਕਰਨੀ ਪਈ ਕਿ ਭਾਈ ਸਾਡੇ ਜਿਹੜੇ ਦਲਿਤ ਕਹਾਉਂਦੇ ਆ ਸਿੱਖ, ਉਹਨਾਂ ਨੂੰ ਵੀ ਇਹ ਲਾਭ ਮਿਲਣੇ ਚਾਹੀਦੇ। ਪਰ 20,000 ਤੋਂ ਵੱਧ ਸਿੱਖੀ ਦਾ ਖਹਿੜਾ ਛੱਡ ਕੇ ਗਏ ਹੋਏ ਦਲਿਤ ਜਿਹੜੇ ਹਿੰਦੂ ਲਿਖਵਾ ਬੈਠੇ, ਉਹਨਾਂ ਦੇ ਰਾਹੀਂ ਸਿੱਖੀ ਦਾ ਘਾਣ ਕੀਤਾ ਗਿਆ। 19 ਫਰਵਰੀ 1949 ਨੂੰ ਜਦੋਂ ਮੁਲਕ ਆਜ਼ਾਦ ਹੋਇਆ, ਇਸ 1949 ਵਿੱਚ ਅਕਾਲੀ ਲੀਡਰ ਮਾਸਟਰ ਤਾਰਾ ਸਿੰਘ ਨੂੰ ਦਿੱਲੀ ਦੇ ਕੋਲ ਨਰੇਲਾ ਸਟੇਸ਼ਨ ਤੋਂ ਗ੍ਰਿਫਤਾਰ ਕਰਕੇ ਦੇਸ਼ ਧਰੋਹ ਦਾ ਕੇਸ ਪਾ ਕੇ ਜੇਲ੍ਹ 'ਚ ਸੁੱਟਿਆ ਗਿਆ। ਕਾਰਨ ਕੀ ਸੀ? ਕਿਉਂਕਿ ਉਹ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਸੀ। 1947 ਵਿੱਚ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ 1949 'ਚ ਇਹ ਸਭ ਤੋਂ ਪਹਿਲੀ ਗ੍ਰਿਫਤਾਰੀ ਸੀ, ਤਾਂ ਕਿ ਸਿੱਖਾਂ ਨੂੰ ਅਕਲ ਦਿੱਤੀ ਜਾ ਸਕੇ ਕਿ ਹੁਣ ਹਿੰਦੂ ਹਾਕਮਾਂ ਤੇ ਸਿੱਖ ਉਹਦੀ ਪਰਜਾ ਨੇ। ਫਰਵਰੀ 1948 ਨੂੰ ਜਲੰਧਰ ਮਿਊਨਿਸਪਲ ਕਮੇਟੀ ਦੇ ਵਿੱਚ ਹਿੰਦੂ ਕੱਟੜਪੰਥੀਆਂ ਨੇ ਪੰਜਾਬੀ ਬੋਲੀ ਦੇ ਖਿਲਾਫ ਮਤਾ ਪਾਸ ਕੀਤਾ ਕਿ ਕਮੇਟੀ ਦੇ ਅਧੀਨ ਚੱਲਦੇ ਸਕੂਲਾਂ 'ਚ ਸਿੱਖਿਆ ਦਾ ਮਾਧਿਅਮ ਹਿੰਦੀ ਹੋਏਗਾ। ਜੇ ਸਰਦਾਰ ਕਪੂਰ ਸਿੰਘ ਨੇ ਸਿੱਖਾਂ ਨੂੰ ਜਰੈਮ ਪੇਸ਼ਾ ਆਖੇ ਜਾਣ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਤਾਂ ਝੂਠੇ ਇਲਜ਼ਾਮ ਲਾ ਕੇ ਉਹਨਾਂ ਨੂੰ ICS ਦੀ ਨੌਕਰੀ ਤੋਂ ਲਾਇਆ ਗਿਆ। ਹਿੰਦੂ ਲੀਡਰਾਂ ਨੇ ਸਿੱਖਾਂ ਨਾਲ ਜਿਹੜੇ ਵਾਅਦੇ ਕੀਤੇ ਸੀ, ਉਹ ਵਾਅਦੇ ਪੂਰੇ ਨਹੀਂ ਕੀਤੇ ਤੇ ਉਲਟਾ ਸੰਵਿਧਾਨ ਦੇ ਬਾਰੇ ਜਦੋਂ ਸਿੱਖਾਂ ਨੇ ਕਿਹਾ ਕਿ ਅਸੀਂ ਇਹਨੂੰ ਨਹੀਂ ਮੰਨਦੇ, ਉਹ ਕਹਿੰਦੇ ਅਸੀਂ ਧੱਕੇ ਨਾਲ ਥੋਪ ਦਿੰਦੇ ਆ। ਉਹ ਗੱਲ ਭੁੱਲ ਭੁਲਾਈ ਗਏ ਕਿ ਅਸੀਂ ਪਹਿਲਾਂ ਕਹਿੰਦੇ ਰਹੇ ਹਾਂ ਕਿ ਜਿੰਨਾ ਟਾਈਮ ਸਿੱਖ ਮਨਜ਼ੂਰ ਨਹੀਂ ਕਰਨਗੇ ਅਸੀਂ ਇਹਨੂੰ ਲਾਗੂ ਨਹੀਂ ਕਰਾਂਗੇ। ਭਾਰਤ ਦਾ ਸੰਵਿਧਾਨ ਕਹਿੰਦੇ ਜੀ ਧਰਮ ਨਿਰਪੱਖ ਵਾ ਮੁਲਕ, ਪਰ ਜਦੋਂ 26 ਜਨਵਰੀ 1950 ਨੂੰ ਇਹ ਸੰਵਿਧਾਨ ਲਾਗੂ ਹੋਣਾ ਸੀ ਤਾਂ ਹਿੰਦੂ ਮੰਤਰਾਂ ਨਾਲ ਲਾਗੂ ਕੀਤਾ ਗਿਆ। ਜਿਹੜਾ ਸੰਵਿਧਾਨ ਹਿੰਦੂ ਰਹੁ ਰੀਤੀ ਅਨੁਸਾਰ ਲਾਗੂ ਹੋਇਆ, ਉਹ ਗੈਰ ਹਿੰਦੂ ਭਾਰਤੀਆਂ ਨਾਲ ਕਿਵੇਂ ਇਨਸਾਫ ਕਰੇਗਾ? ਪੰਜਾਬ ਵਿੱਚ ਵੱਸਦੇ ਹਿੰਦੂ ਚੰਗੀ ਭਲੀ ਪੰਜਾਬੀ ਬੋਲਦੇ ਆ, ਪਰ ਬ੍ਰਾਹਮਣਾਂ ਦੇ ਪ੍ਰਚਾਰ ਕਾਰਨ 1951 ਦੀ ਮਰਦਮਸ਼ੁਮਾਰੀ ਮੌਕੇ ਸਾਰੇ ਪੰਜਾਬੀ ਹਿੰਦੂਆਂ ਨੇ ਆਪਦੀ ਬੋਲੀ ਹਿੰਦੀ ਲਿਖਵਾਈ ਸੀ। ਸਾਫ਼ ਤੌਰ ਦੇ ਉੱਤੇ ਕਹਿ ਦਿੰਦੇ ਸੀ ਕਿ ਬੋਲੀ ਵਾਲੇ ਖਾਨੇ ਦੇ ਵਿੱਚ ਹਿੰਦੀ ਲਿਖਿਓ। ਸਾਫ਼ ਪੰਜਾਬੀ ਬੋਲਦਾ ਬੰਦਾ ਇਸ ਤਰ੍ਹਾਂ ਕਹਿ ਰਿਹਾ ਹੁੰਦਾ। ਜਵਾਹਰ ਲਾਲ ਨਹਿਰੂ ਤੇ ਗਾਂਧੀ ਇਹ ਦੋਨੇ ਜਾਣੇ ਸ਼ਰੇਆਮ ਮੁੱਕਰਦੇ ਰਹੇ। 1953 ਦੇ ਵਿੱਚ ਪੈਪਸੂ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ, ਜਿਹੜੀ 356 ਧਾਰਾ ਲਾ ਕੇ ਭੰਗ ਕਰ ਦਿੱਤੀ ਗਈ। ਇਹ 1947 ਤੋਂ ਬਾਅਦ ਪਹਿਲੀ ਅਕਾਲੀ ਸਰਕਾਰ ਸੀ ਜਾਂ ਪਹਿਲੀ ਭਾਰਤ ਵਿੱਚ ਸਰਕਾਰ ਸੀ, ਇਹ ਤੋਹਫਾ ਵੀ ਸਿੱਖਾਂ ਨੂੰ ਮਿਲਿਆ। ਤੇ ਇਹ ਸੰਵਿਧਾਨ ਦੀ ਨੰਗੀ ਚਿੱਟੀ ਦੁਰਵਰਤੋਂ ਹੋਈ ਸੀ। ਅੱਕਿਆ ਪਿਆ ਸੀ ਉਦੋਂ ਸੰਵਿਧਾਨ ਦਾ ਜਿਹੜਾ ਪਤਾਮਾ ਆਖਿਆ ਜਾਂਦਾ ਡਾਕਟਰ ਅੰਬੇਦਕਰ, ਤੇ ਰਾਜ ਸਭਾ ਦੇ ਵਿੱਚ ਕਲਪਿਆ ਪਿਆ ਕਹਿੰਦਾ ਸੀ ਮੇਰਾ ਦਿਲ ਕਰਦਾ ਮੈਂ ਇਸ ਸੰਵਿਧਾਨ ਨੂੰ ਅੱਗ ਲਾ ਕੇ ਸਾੜ ਦਿਆਂ। ਡਾਕਟਰ ਅੰਬੇਦਕਰ ਦੇ ਔਨ ਰਿਕਾਰਡ ਇਹ ਬੋਲ ਨੇ ਪਾਰਲੀਮੈਂਟ ਦੇ ਵਿੱਚ, ਰਾਜ ਸਭਾ ਦੇ ਵਿੱਚ ਉਹਨੇ ਬੋਲਦਿਆਂ ਹੋਇਆਂ ਇਹ ਗੱਲ ਕਹੀ ਸੀ ਕਿ ਇਸ ਸੰਵਿਧਾਨ ਦੀ ਜਿੰਨੀ ਨੰਗੀ ਚਿੱਟੀ ਦੁਰਵਰਤੋਂ ਹੋ ਰਹੀ ਆ, ਮੇਰਾ ਦਿਲ ਕਰਦਾ ਕਿ ਮੈਂ ਇਸ ਸੰਵਿਧਾਨ ਨੂੰ ਅੱਗ ਲਾ ਕੇ ਸਾੜ ਦਿਆਂ। ਜਦੋਂ ਸਾਰੇ ਭਾਰਤ ਵਿੱਚ ਅੱਡ-ਅੱਡ ਬੋਲੀਆਂ ਦੇ ਆਧਾਰ ਤੇ ਸੂਬੇ ਬਣਾਏ ਗਏ ਤਾਂ ਪੰਜਾਬੀ ਨਾਲ ਦੁਸ਼ਮਣੀ ਹੋਣ ਕਰਕੇ
ਬ੍ਰਾਹਮਣਵਾਦੀਆਂ ਨੇ ਹਰ ਤਰ੍ਹਾਂ ਪੰਜਾਬੀ ਬੋਲੀ ਦਾ ਵਿਰੋਧ ਕੀਤਾ, ਪੰਜਾਬੀ ਸੂਬੇ ਦਾ ਵਿਰੋਧ ਕੀਤਾ ਤੇ ਇੱਕ ਹੀ ਰੱਟ ਲਾਈ ਰੱਖੀ ਨਹਿਰੂ ਨੇ ਤੇ ਹੋਰ ਸਾਰਿਆਂ ਨੇ ਕਿ ਪੰਜਾਬੀ ਸੂਬੇ ਦਾ ਬਣਨਾ ਇੱਕ ਤਰੀਕੇ ਨਾਲ ਪਾਕਿਸਤਾਨ ਇੱਕ ਹੋਰ ਬਣਨਾ ਵਾ। ਤੇ ਮੈਂ ਕਹਿੰਦਾ ਹੁੰਦਾ ਸੀ ਮੈਂ ਸਿੱਖਾਂ ਦੇ ਹੱਥ 'ਚ, ਮੈਂ ਦੁਸ਼ਮਣ ਕੇ ਹੱਥ में ਤਾਕਤ ਦੇ ਦੂੰ। ਜਿਹੜੇ ਤਰੀਕੇ ਨਾਲ ਇਸ ਪੰਜਾਬੀ ਸੂਬੇ ਦਾ ਵਿਰੋਧ ਕੀਤਾ ਗਿਆ, ਉਦੋਂ ਇਹ ਗੱਲ ਬਿਲਕੁਲ ਭੁੱਲ ਗਿਆ ਨਹਿਰੂ ਕਿ ਉਹ ਥਾਂ ਥਾਂ ਤੇ 1947 ਤੋਂ ਪਹਿਲਾਂ ਭਕਾਈ ਮਾਰਦਾ ਹੁੰਦਾ ਸੀ ਕਿ ਉੱਤਰੀ ਭਾਰਤ ਵਿੱਚ ਸਿੱਖਾਂ ਲਈ ਇੱਕ ਵੱਖਰਾ ਖਿੱਤਾ ਘੜਿਆ ਜਾਊਗਾ ਜਿੱਥੇ ਸਿੱਖ ਵੀ ਆਪਦੀ ਆਜ਼ਾਦੀ ਦਾ ਨਿੱਘ ਮਾਣ ਸਕਣ। ਸਰਦਾਰ ਕਪੂਰ ਸਿੰਘ ਸਾਚੀ ਸਾਖੀ 'ਚ ਲਿਖਦੇ ਆ ਕਿ ਹੁਸ਼ਿਆਰਪੁਰ ਦੇ ਇੱਕ ਪਿੰਡ ਵਿੱਚ ਕੁਝ ਸਿੱਖ ਸੱਜਣ ਬੈਠੇ ਗੱਲਾਂ ਬਾਤਾਂ ਕਰਦੇ ਸੀ। ਉਧਰੋਂ ਇੱਕ ਹਿੰਦੂ ਪੁਲਿਸ ਅਫਸਰ ਆ ਗਿਆ। ਉਹਦੀ ਨਜ਼ਰ ਜਿਹੜੀ ਸੀ ਉੱਥੇ ਗੱਲਾਂ ਕਰਦੇ ਇੱਕ ਸਿੱਖ ਦੇ ਲੰਬੇ ਚੌੜੇ ਦਰਸ਼ਨੀ ਦਾੜੇ ਉੱਤੇ ਪਈ, ਜਿਹੜਾ ਉਹਦਾ ਬੜਾ ਫੱਬਦਾ ਸੀ। ਉਸ ਹਿੰਦੂ ਪੁਲਿਸੀਏ ਨੂੰ ਉਸ ਦਰਸ਼ਨੀ ਦਾੜੇ ਉੱਤੇ ਇੰਨੀ ਖਹਿ ਆਈ ਕਿ ਭੱਜ ਕੇ ਗਿਆ ਤੇ ਉਹਦਾ ਦਾੜਾ ਠੋਡੀ ਤੋਂ ਪੱਟ ਕੇ ਪੈਰਾਂ ਹੇਠ ਰੋਲ ਦਿੱਤਾ। ਔਰ ਇਹ ਆਮ ਹਿੰਦੂ ਦੀ ਉਸ ਵੇਲੇ ਦੀ ਮਾਨਸਿਕਤਾ ਸੀ। ਸਰਦਾਰ ਕਪੂਰ ਸਿੰਘ ਜੀ ਹੁਸ਼ਿਆਰਪੁਰ ਪਿੰਡ ਦੀ ਇਹ ਗੱਲ ਸਾਚੀ ਸਾਖੀ 'ਚ ਲਿਖਦੇ। ਅਕਤੂਬਰ 1948 ਵਿੱਚ ਮਕੇਰੀਆਂ ਵਿੱਚ ਦੁਸਹਿਰੇ ਮੌਕੇ ਇੱਕ ਹਿੰਦੂ ਨੂੰ ਗੰਦ 'ਚ ਲਵੇੜ ਲਿਆ ਤੇ ਸਿੱਖ ਦਾ ਰੂਪ ਬਣਾ ਲਿਆ। ਹੱਥ ਵਿੱਚ ਇੱਕ ਥਾਲੀ ਦੇ ਵਿੱਚ ਗੋਹਾ ਪਾਇਆ ਹੋਇਆ ਤੇ ਉਹ ਲੰਘਦੇ ਹੋਏ ਲੋਕਾਂ ਨੂੰ ਕਹਿੰਦਾ ਸੀ ਮੈਂ ਨਵਾਂ ਸਿੱਖ ਸਜਿਆ, ਜਿਹੜਾ ਗੋਹਾ ਇਹ ਅੰਮ੍ਰਿਤਸਰ ਦਾ ਪ੍ਰਸ਼ਾਦ। ਦੁਸਹਿਰੇ ਦੀ ਇਸ ਝਾਕੀ ਦਾ ਜਿਨ੍ਹਾਂ ਸਿੱਖਾਂ ਨੇ ਵਿਰੋਧ ਕੀਤਾ, ਚੱਕ ਕੇ ਉਹਨਾਂ ਤੇ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਕਿ ਅਮਨ ਭੰਗ ਕਰਦੇ। ਅੰਗਰੇਜ਼ਾਂ ਨੇ ਸਿੱਖਾਂ ਨੂੰ, ਸਿੱਖ ਫੌਜੀਆਂ ਨੂੰ ਮਰਿਆਦਾ 'ਚ ਪਰਪੱਕ ਰੱਖਣ ਦੇ ਲਈ ਬੜੇ ਸਖਤ ਨਿਯਮ ਬਣਾਏ ਹੋਏ ਸੀ ਕਿ ਹਰੇਕ ਸਿੱਖ ਨੂੰ ਦਾੜਾ ਪ੍ਰਕਾਸ਼ ਰੱਖਣਾ ਪਊਗਾ। ਤੇ ਪੁਰਾਣੇ ਜਿੰਨੇ ਫੌਜੀ ਆ ਉਹ ਜਾਲੀ ਬੰਨ੍ਹਦੇ ਹੁੰਦੇ ਸੀ ਤੇ ਬੜੇ ਵੱਡੀ ਗਿਣਤੀ ਵਿੱਚ ਕਥਾਕਾਰ, ਰਾਗੀ, ਢਾਡੀ, ਪ੍ਰਚਾਰਕ ਜਿਹੜੇ ਆ ਫੌਜ ਵਿੱਚੋਂ ਸਿੱਖ ਬਣੇ। ਡਿਸਿਪਲਿਨਡ ਲਾਈਫ ਜਿਉਣੀ ਪੈਂਦੀ ਸੀ। ਪਰ 1947 ਤੋਂ ਬਾਅਦ ਇਸ ਨਿਯਮ ਦੇ ਉਲਟ ਕੰਮ ਚੱਲਿਆ ਤੇ ਜਿਹਦਾ ਨਤੀਜਾ ਇਸ ਵੇਲੇ ਜਿੰਨੇ ਸਿੱਖਾਂ ਦੇ ਮੁੰਡੇ ਫੌਜ ਵਿੱਚ ਭਰਤੀ ਹੁੰਦੇ ਆ ਉਹ ਪਤਿਤ ਹੁੰਦੇ ਆ, ਸਿੱਖੀ ਦੇ ਉਲਟ ਚੱਲਦੇ ਆ, ਸਿੱਖ ਨਿਯਮਾਂ ਤੋਂ ਕੋਰੇ ਹੁੰਦੇ ਆ। ਜਦੋਂ ਕਿ ਪਹਿਲਾਂ ਹਰੇਕ ਫੌਜੀ ਜਿਹੜਾ ਸੀ ਉਹ ਧਰਮ ਅਤੇ ਮਰਿਆਦਾ 'ਚ ਪਰਪੱਕ ਹੋ ਜਾਂਦਾ ਸੀ। ਬ੍ਰਾਹਮਣਵਾਦੀਆਂ ਨੇ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਉੱਤੇ ਪਾਬੰਦੀ ਲਾਤੀ ਸੀ। 1200 ਸਿੱਖਾਂ ਨੂੰ ਜੇਲ੍ਹਾਂ 'ਚ ਫੜ ਕੇ ਡੱਕਿਆ। 4 ਜੁਲਾਈ 1955 ਨੂੰ ਦਰਬਾਰ ਸਾਹਿਬ ਦੇ ਵਿੱਚ 1984 ਵਾਂਗੂ ਅਟੈਕ ਕੀਤਾ। ਪ੍ਰਕਰਮਾਂ 'ਚ ਅਥਰੂ ਗੈਸ ਦੇ ਗੋਲੇ ਸੁੱਟੇ। ਗੁਰੂ ਕੇ ਲੰਗਰ ਦੇ ਭਾਂਡੇ ਪੁਲਿਸ ਚੱਕ ਕੇ ਲੈ ਗਈ। ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੇ ਜਿਹੜੇ ਗ੍ਰੰਥੀ ਸਾਹਿਬਾਨ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਸਿੱਖਾਂ ਨੂੰ ਰੱਜ ਕੇ ਜਲੀਲ ਕੀਤਾ ਗਿਆ। 1947 ਤੋਂ ਬਾਅਦ ਹਿੰਦੂ ਭਾਰਤ ਨੇ ਪਹਿਲੀ ਵਾਰ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਤੇ ਹੱਲਾ ਬੋਲਿਆ ਸੀ ਤੇ ਉਸ ਤੋਂ ਬਾਅਦ 1984 ਤੋਂ ਬਾਅਦ ਤਾਂ ਫਿਰ ਹੱਦ ਹੀ ਮੁਕਾਤੀ। ਆ ਜਿਹੜੇ ਜਨਸੰਘ ਵਾਲੇ ਆ, ਭਾਜਪਾ ਵਾਲੇ, ਇਹਨਾਂ ਨੇ ਇੱਕ ਹਿੰਦੂ ਰੱਖਿਆ ਸਮਿਤੀ ਬਣਾਈ ਹੁੰਦੀ ਸੀ ਜਿਹੜੀ ਕਹਿੰਦੀ ਸੀ ਕਿ ਅਸੀਂ ਹਿੰਦੀ ਦੀ ਰਾਖੀ ਲਈ ਸੰਘਰਸ਼ ਕਰ ਰਹੇ ਹਾਂ। ਇਸ ਪੰਜਾਬੀ ਬੋਲੀ ਦੇ ਲਈ ਜਦੋਂ ਅੰਦੋਲਨ ਚੱਲ ਰਿਹਾ ਸੀ ਪੰਜਾਬੀ ਸੂਬੇ ਦਾ, ਤਾਂ ਉਸ ਵੇਲੇ ਸਿੱਖਾਂ ਦੇ ਪਵਿੱਤਰ ਸਰੋਵਰਾਂ ਦੇ ਵਿੱਚ ਬੇਅਦਬੀ ਕਰਨ ਲਈ ਤੰਬਾਕੂ ਤੇ ਸਿਗਰਟਾਂ ਸੁੱਟੀਆਂ ਗਈਆਂ। ਸਿੱਖਾਂ ਨੂੰ ਜਲੀਲ ਕਰਨ ਦੇ ਲਈ, ਸੰਤਾਪ ਦੇਣ ਦੇ ਲਈ ਗੁਟਕਿਆਂ ਤੇ ਪੋਥੀਆਂ ਦੇ ਪੱਤਰੇ ਪਾੜੇ ਗਏ, ਸਿੱਖਾਂ ਦੇ ਕੇਸ ਮੁੰਨੇ ਗਏ ਤੇ ਜਦੋਂ ਵੀ ਕਿਸੇ ਸਿੱਖ ਨੇ ਵਿਰੋਧ ਕੀਤਾ ਉਹਦੇ ਮੁਕੱਦਮੇ ਬਣੇ। ਪੰਜਾਬੀ ਸੂਬੇ ਦੀ ਪ੍ਰਾਪਤੀ ਲਈ 1960 ਵਿੱਚ ਇੱਕ ਸ਼ਾਂਤਮਈ ਜਲੂਸ ਜਿਹੜਾ ਸਿੱਖਾਂ ਦਾ ਸੀ ਦਿੱਲੀ ਵਿੱਚ ਹੋਇਆ। ਉੱਥੇ ਰੱਜ ਕੇ ਕਟਾਪਾ ਚਾੜਨ ਮੌਕੇ ਜਿਹੜੇ ਦੁਕਾਨਾਂ 'ਚ ਬੈਠੇ ਸਿੱਖ ਸੀ, ਹੋਟਲਾਂ 'ਚ ਬੈਠੇ ਸਿੱਖ ਸੀ, ਘਰਾਂ 'ਚੋਂ ਕੱਢ ਕੇ ਬੱਸਾਂ ਗੱਡੀਆਂ ਤੇ ਜਿਹੜੇ ਆਪੋ ਆਪਦੇ ਕੰਮ ਜਾਂਦੇ ਸੀ,
ਉਹਨਾਂ ਸਾਰਿਆਂ ਨੂੰ ਬੇਦਰਦੀ ਨਾਲ ਕਟਾਪਾ ਚਾੜਿਆ ਗਿਆ ਤੇ ਪੁਲਿਸ ਦੇ ਅਤਿਆਚਾਰ ਇੰਨੇ ਜ਼ਿਆਦਾ ਸੀ ਵੀ ਯੂਐਨਓ ਤੱਕ ਜਿਹੜਾ ਸੀ ਇਹ ਮਸਲਾ ਗਿਆ। 57,000 ਸਿੱਖ ਉਦੋਂ ਗ੍ਰਿਫਤਾਰ ਕੀਤੇ ਗਏ। 1964 ਵਿੱਚ ਬਿਹਾਰ ਵਿੱਚ ਸਰਕਾਰੀ ਅਫਸਰਾਂ ਨੇ ਸਿਰਫ ਇੰਨੀ ਗੱਲ ਤੇ ਇੱਕ ਸਿੱਖ ਦੇ ਦਾੜੀ ਮੁੱਛ ਮੁੰਨ ਤੇ ਕਿ ਉਹਨੇ ਆਪਦੀ ਗੱਡੀ ਜਿਹੜੀ ਆ ਉਹ ਸਰਕਾਰੀ ਗੱਡੀ ਤੋਂ ਅੱਗੇ ਕਿਵੇਂ ਲੰਘਾ ਲਈ। ਇਸ ਗੱਲ ਨਾਲ ਸਾਰੇ ਭਾਰਤ ਨੂੰ ਸੁਨੇਹਾ ਦਿੱਤਾ ਇੱਕ ਤਰੀਕੇ ਨਾਲ ਬਈ ਸਿੱਖਾਂ ਨੂੰ ਜਿਹੜਾ ਮਰਜ਼ੀ ਮਾਰੋ, ਕੁੱਟੋ, ਬੇਇੱਜ਼ਤ ਕਰੋ, ਕੋਈ ਕਾਰਵਾਈ ਨਹੀਂ ਹੋਊਗੀ। ਤੇ 1984 ਚ ਫਿਰ ਇਹੀ ਕੁਝ ਹੋਇਆ। ਅੱਜ ਤੱਕ ਸਿੱਖ ਕਹਿੰਦੇ ਆ ਕਿ ਉਹਨਾਂ ਕਾਤਲਾਂ ਨੂੰ ਸਜ਼ਾਵਾਂ ਦਿਓ, ਪਰ ਕਿਹਨੇ ਸਜ਼ਾਵਾਂ ਦੇਣੀਆਂ ਨੇ। 22 ਮਈ 1964 ਨੂੰ ਪੌਂਟਾ ਸਾਹਿਬ ਦੇ ਗੁਰਦੁਆਰੇ ਦੇ ਵਿੱਚ 11-12 ਸਿੱਖ ਜਿਹੜੇ ਸੀ ਉਹ ਕਤਲ ਕਰਕੇ ਸੁੱਟਦੇ ਉੱਤੇ। ਹਿੰਦੂ ਕੱਟੜਪੰਥੀ ਯੱਗਦੱਤ ਸ਼ਰਮਾ ਜਿਹੜਾ ਸੀ ਉਹ ਪੰਜਾਬੀ ਸੂਬੇ ਦੇ ਖਿਲਾਫ ਮਰਨ ਵਰਤ ਰੱਖ ਕੇ ਬਹਿ ਗਿਆ ਸੀ। ਜੇ ਪੰਜਾਬੀ ਸੂਬਾ 1966 ਵਿੱਚ ਬਣਾਉਣਾ ਹੀ ਪੈ ਗਿਆ ਤਾਂ ਜਿਹੜੀ ਗੱਲ ਗੁਲਜ਼ਾਰੀ ਲਾਲ ਨੰਦਾ ਨਾਂ ਦਾ ਹਿੰਦੂ ਅੱਤਵਾਦੀ ਕਹਿੰਦਾ ਹੁੰਦਾ ਸੀ ਕਿ ਛੇਤੀ ਕੀਤੇ ਤਾਂ ਬਣਾਉਂਦੇ ਨਹੀਂ, ਪਰ ਜੇ ਬਣਾ ਲਿਆ ਤਾਂ ਆਉਣ ਵਾਲੀਆਂ ਪੁਸ਼ਤਾਂ ਇਹਨਾਂ ਸਿੱਖਾਂ ਨੂੰ ਮਾੜਾ ਹੀ ਬੋਲਿਆ ਕਰਨਗੀਆਂ ਵੀ ਐਸ ਸੂਬੇ ਨੂੰ ਬਣਾਉਣ ਨੂੰ ਤੁਸੀਂ ਇੰਨੀਆਂ ਕੁਰਬਾਨੀਆਂ ਕੀਤੀਆਂ। ਸੋ ਪੰਜਾਬ ਦੇ ਦਰਿਆਈ ਪਾਣੀ, ਬਿਜਲਈ ਸੋਮੇ, ਰਾਜਧਾਨੀ ਤੇ ਹਾਈ ਕੋਰਟ ਖੋਲੀ ਤੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਜਿਹੜੇ ਨੇ ਉਹ ਅੱਜ ਤੱਕ ਨਹੀਂ ਮਿਲੇ। ਤੇ ਫਿਰ ਜਿਹੜਾ ਪੰਜਾਬ ਬਾਕੀ ਬਚਿਆ ਉਹਦੇ ਵਿੱਚ ਸਰਸੇ ਵਾਲੇ, ਬਿਆਸ ਵਾਲੇ, ਭਨਿਆਰੇ ਵਾਲੇ, ਨੂਰ ਮਹਿਲੀਏ, ਕੂਕੇ, ਨਕਲੀ ਨਿਰੰਕਾਰੀ ਤੇ ਹੋਰ ਦੇਹਧਾਰੀ ਗੁਰੂ ਤੇ ਹੋਰ ਸਾਧ ਬਾਬੇ ਇੰਨੇ ਕੁ ਜ਼ਿਆਦਾ ਪੈਦਾ ਕਰ ਦਿੱਤੇ ਗਏ ਕਿ ਅਸਲੀ ਸਿੱਖੀ ਜਿਹੜੀ ਆ ਉਹਨੂੰ ਰੋਲਿਆ ਜਾ ਸਕੇ। ਜਦੋਂ ਸਨਅਤੀ ਲਾਇਸੈਂਸ ਦਿੱਤੇ ਗਏ ਜਾਂ ਸਰਕਾਰੀ ਨੌਕਰੀਆਂ ਦਾ ਕੰਮ ਆਇਆ ਉਦੋਂ ਸਿੱਖਾਂ ਨਾਲ ਡਿਸਕ੍ਰਿਮੀਨੇਸ਼ਨ, ਸਿੱਖਾਂ ਦੀਆਂ ਜ਼ਮੀਨਾਂ ਤੇ ਸੀਲਿੰਗ ਲਾ ਕੇ ਲੁੱਟਿਆ ਗਿਆ। ਸਿੱਖਾਂ ਨੂੰ ਉਹਨਾਂ ਦੀ ਉਪਜ ਦਾ ਪੂਰਾ ਮੁੱਲ ਨਾ ਦਿੱਤਾ ਗਿਆ। ਜਿਹੜੀ ਗੱਲ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ ਕਿ ਸਿੱਖਾਂ ਨੂੰ ਘਸਿਆਰਾ ਬਣਾ ਕੇ ਮਾਰਿਆ ਜਾ ਰਿਹਾ। ਪੰਡਤ ਮਦਨ ਮੋਹਨ ਮਾਲਵੀਆ ਉਹਨੇ ਇੱਕ ਵਾਰੀ ਗਿਆਨੀ ਸ਼ੇਰ ਸਿੰਘ ਨੂੰ ਕਿਹਾ ਸੀਗਾ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਅਸੀਂ ਇਹੋ ਜਿਹੀ ਵਿੱਦਿਆ ਪ੍ਰਣਾਲੀ ਬਣਾਵਾਂਗੇ ਕਿ ਪੰਜਾਬ ਵਿੱਚ, ਭਾਰਤ ਵਿੱਚ ਰਹਿਣ ਵਾਲੇ ਮੁਸਲਮਾਨਾਂ ਦੀ ਸਾਰੀ ਮੁਸਲਮਾਨੀ ਕੱਢ ਦਿਆਂਗੇ। ਮੁਸਲਮਾਨਾਂ ਦੀ ਮੁਸਲਮਾਨੀ ਪਤਾ ਨਹੀਂ ਨਿਕਲੀ ਕਿ ਨਹੀਂ, ਪਰ ਸਿੱਖਾਂ ਦੀ ਸਿੱਖੀ ਕੱਢਣ ਦੇ ਲਈ ਇਸ ਵੇਲੇ ਭਾਰਤੀ ਐਜੂਕੇਸ਼ਨ ਸਿਸਟਮ ਜਿਹੜਾ ਹੈ ਉਹ ਪੂਰੀ ਮਿਹਨਤ ਕਰ ਰਿਹਾ। ਦਰਬਾਰ ਸਾਹਿਬ ਦੇ ਆਲੇ ਦੁਆਲੇ 40-50 ਨਵੇਂ ਮੰਦਿਰ ਜਿਹੜੇ ਆ ਉਹ ਹਰ ਸਾਲ ਬਣਾ ਦਿੰਦੇ ਆ ਤੇ ਅੰਤ ਇਹੀ ਹੋਣਾ ਅੱਜ ਤੋਂ 100 ਸਾਲ ਬਾਅਦ ਕਿ ਆਲੇ ਦੁਆਲੇ ਜਿਵੇਂ ਹਿੰਦੂਆਂ ਦੇ ਇੰਨੇ ਮੰਦਿਰ ਨੇ ਉਵੇਂ ਹੀ ਵਿਚਾਲੇ ਦਰਬਾਰ ਸਾਹਿਬ ਆ। ਦਰਬਾਰ ਸਾਹਿਬ ਨੂੰ ਦਰਬਾਰ ਸਾਹਿਬ ਨਹੀਂ ਕਹਿੰਦੇ, ਉਹਨੂੰ ਗੋਲਡਨ ਟੈਂਪਲ ਕਹਿਣਗੇ ਜਾਂ ਸਵਰਨ ਮੰਦਿਰ ਕਹਿਣਗੇ। ਜਾਣ ਬੁੱਝ ਕੇ ਪੂਰੀ ਮਕਾਰੀ ਦੇ ਨਾਲ ਇਹ ਸ਼ਬਦ ਬੋਲਿਆ ਜਾ ਰਿਹਾ। ਮੰਦਿਰ ਨਹੀਂ, ਉਹ ਦਰਬਾਰ ਸਾਹਿਬ ਹੈ। ਤੇ ਬ੍ਰਾਹਮਣਵਾਦੀ ਵਿਚਾਰਧਾਰਾ ਵਾਲਿਆਂ ਨੇ ਪੰਜਾਬੀ ਸਿੱਖਾਂ ਉੱਤੇ ਹਰਿਆਣੇ, ਰਾਜਸਥਾਨ, ਹਿਮਾਚਲ ਤੇ ਉੱਤਰਾਂਚਲ ਵਿੱਚ ਜ਼ਮੀਨ ਖਰੀਦਣ ਤੇ ਪਾਬੰਦੀ ਲਾਈ ਹੋਈ ਆ, ਪਰ ਪੰਜਾਬ ਦੇ ਵਿੱਚ ਦੂਜੇ ਸੂਬਿਆਂ ਤੋਂ ਧੜਾ ਧੜ ਲਿਆ ਕੇ ਲੋਕ ਵਸਾਏ ਜਾ ਰਹੇ ਨੇ ਤਾਂ ਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਆਬਾਦੀ ਘੱਟ ਗਿਣਤੀ 'ਚ ਹੋ ਜੇ ਤੇ ਦੂਜੇ ਸੂਬਿਆਂ ਦੇ ਹਿੰਦੀ ਬੋਲੀ ਬੋਲਣ ਵਾਲਿਆਂ ਦੀ ਆਬਾਦੀ ਜਿਹੜੀ ਆ ਉਹ ਵੱਧ ਜਾਵੇ। ਪੰਜਾਬ ਦੇ ਵਿੱਚ ਪੰਜਾਬੀ ਬੋਲੀ ਨੂੰ ਮਾਰਨ ਦੇ ਲਈ, ਹਿੰਦੀ ਅਤੇ ਸੰਸਕ੍ਰਿਤ ਦਾ ਗਲਬਾ ਵਧਾਉਣ ਦੇ ਲਈ ਜੋ ਕੁਝ ਕੀਤਾ ਜਾ ਰਿਹਾ ਉਹਦੇ ਕਰਕੇ ਇੱਥੇ ਨਿੱਤ ਪਵਾੜੇ ਪੈ ਰਹੇ ਨੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇੰਨੇ ਕੁ ਨੁਕਤੇ ਸਾਂਝੇ ਕੀਤੇ ਆ। ਬਾਕੀ ਜਿਹੜੇ ਹਿੰਦੂ ਤਵੀਆਂ ਨੇ ਪੰਜਾਬ ਨਾਲ ਤੇ ਪੰਥ ਨਾਲ ਵਧੀਕੀਆਂ ਕੀਤੀਆਂ ਨੇ ਤੇ ਕਰ ਰਹੇ ਨੇ, ਇਹਦੀ ਚਰਚਾ ਫੇਰ ਕਰਾਂਗੇ। ਹੁਣ ਸਮਾਂ ਸਮਾਪਤ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।